अच्छा बजुर्गो ये पिंड दे विच किहड़ी बरादरी रहिंदी सी उस टाइम 47 टाइम? उस टाइम इत्थे जिहड़े सन मालक हाँ जी। वो सिख ही सन। अच्छा जी। और बामण खत्तरी सनियारे कम्यार पिंडां 'च हर बरादरियां ही होंदियां ने। अच्छा बजुर्गो तुहानूं पता होना सिख किहड़ी कौम दे सन? गराए ग्राए सन। गराए सन। अच्छा साधु ग्राया ग्राया तां ही पिंड दा नाम हाँ, तां ही पिंड दा ग्राए नाम। मुसलमान भी है सन इत्थे? नहीं इत्थे मुसलमान गराया कोई नहीं। अच्छा सिख ग्राए सन। सिख गराए सन। अच्छा चिट्टी है सन मुसलमान गराए। अच्छा 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 बजुर्गो पिंड दे विच मुसलमानां दा ते सिख सरदार सन जिहड़े हाँ जी। उन्हां दा मेल मिलतन किवें दा ही तुसां वेखिया होवे? ठीक ठाक मेल बर्तन उन्हों दा कम लैने देने करने। मुसलमान थोड़े ही घर सन। हाँ जी कोई मेरा ख्याल 30 35 40 घर होने ने मुसलमानों दे। अच्छा वो जी। भी कमी कारीगरी सन। बाकी ज्यादा जिहड़े ओह सिख ही सन रहिंदे? सारा पिंड ही सिखां दा सी। ओह ते कमी कारी सन बेमालक सन उन्हां दे जिहड़े मुसलमान बेमालक सन छोटे बेमालक सन। मुसलमान मालक कोई नहीं। अच्छा अच्छा ते सरदार जिहड़े सिख हाँ वो मालक सन। मालक सन। वो मालक सन। अच्छा 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 मेरा ख्याल है बामन खत्तरी भी कोई एडा मालक नहीं सी। सारी मालकी सिखां दी। अच्छा बजुर्गो सिखां तो इलावा किहड़ी कौम सी होर इत्थे मुसलमानां तो इलावा? मुसलमान खत्तरी है सन? हाँ खत्तरी भी सन बामन भी सन सनियारे भी सन। अच्छा अच्छा सनियारे खत्तरी सनियारे? हाँ खत्तरी। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ ਤੁਸੀਂ ਵੇਖਦੇ ਪਏ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਤੇ ਮੇਰੇ ਨਾਲ ਭਾਈ ਅਕਰਮ ਸਾਹਿਬ। ਨਾਜ਼ਰੀਨ ਅਸੀਂ ਪਿੰਡ ਪਹੁੰਚੇ ਹਾਂ ਜੀ ਸਾਧੂ ਗਰਾਇਆ। ਇਹ ਪਿੰਡ ਪੈਂਦਾ ਜ਼ਿਲ੍ਹਾ ਗੁਜਰਾਂਵਾਲੇ 'ਚ। ਸਾਨੂੰ ਇੱਕ ਚੜ੍ਹਦੇ ਪੰਜਾਬ 'ਚੋਂ ਕਮੈਂਟ ਆ ਰਿਹਾ ਸੀ ਭਾਈ ਦਾ ਮਲਕੀਤ ਸਿੰਘ ਦਾ। ਉਹ ਕਹਿ ਰਿਹਾ ਸੀ ਭਾਈ ਤਨਵੀਰ ਸਾਹਿਬ ਯਾਰ ਤੁਹਾਡੀ ਮਿਹਰਬਾਨੀ ਹੈ ਪਿੰਡ 'ਚ ਆਓ ਸਾਡੇ ਵੱਡਿਆਂ ਦੇ ਪਿੰਡ ਸੀ ਤੇ ਪਿੰਡ ਦਾ ਇੰਟਰਵਿਊ ਕਰੋ ਕਿਸੇ ਦਾ। ਇਹਦੇ ਪੜਦਾਦਾ ਜੀ ਸਨ ਜੀ ਸਰਦਾਰ ਬਰਕਤ ਸਿੰਘ। ਉਹਨਾਂ ਦੇ 5 ਬੇਟੇ ਸਨ। ਸਰਦਾਰ ਕਿਰਪਾਲ ਸਿੰਘ, ਸਰਦਾਰ ਪਿਆਰਾ ਸਿੰਘ, ਸਰਦਾਰ ਤਾਰਾ ਸਿੰਘ ਤੇ ਸਰਦਾਰ ਭਗਤ ਸਿੰਘ ਤੇ ਸਰਦਾਰ ਇਕਬਾਲ ਸਿੰਘ। ਇਕਬਾਲ ਸਿੰਘ ਦਾ ਇਹ ਪੋਤਰਾ ਜਿਹਨਾਂ ਸਾਨੂੰ ਮੈਸੇਜ ਕੀਤਾ ਜਿਹਨਾਂ ਕਮੈਂਟ ਕੀਤਾ ਕਿ ਭਾਈ ਤਨਵੀਰ ਤੁਹਾਡੀ ਮਿਹਰਬਾਨੀ ਸਾਨੂੰ ਜਾ ਕੇ ਸਾਡੇ ਪਿੰਡ ਦਾ ਸਾਧੂ ਗਰਾਇਆ ਦਾ ਵਿਜ਼ਿਟ ਕਰੋ ਤੇ ਉੱਥੋਂ ਦੀ ਸਾਨੂੰ ਪਿੰਡ ਵੀ ਵਿਖਾਓ ਤੇ ਇੰਟਰਵਿਊ ਕਰੋ ਜੀ। ਤੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਜਿੱਥੇ ਬਸ਼ਿੰਦੇ ਨੇ ਇਹਨਾਂ ਨਾਲ ਗੱਲ ਕਰਨੇ ਆ। ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਪਿੰਡ ਵੇਖੀਏ ਉੱਥੋਂ ਦਾ ਇੰਟਰਵਿਊ ਕਰਾਈ ਤਾਂ ਸਕਰੀਨ 'ਤੇ ਸਾਡਾ ਨੰਬਰ ਆ ਰਿਹਾ ਤੇ ਸਾਡਾ ਨੰਬਰ WhatsApp ਸਾਨੂੰ ਕਰੋ। ਅਸੀਂ ਜ਼ਰੂਰ ਜਾ ਕੇ ਤੁਹਾਡੇ ਪਿੰਡ ਦਾ ਇੰਟਰਵਿਊ ਵੀ ਕਰਾਂਗੇ ਤੁਹਾਨੂੰ ਪਿੰਡ ਵੀ ਵਿਖਾਵਾਂਗੇ। ਤੁਹਾਡਾ ਨਾਮ ਕੀ ਬਜ਼ੁਰਗ? ਨਜ਼ੀਰ ਅਹਿਮਦ। ਨਜ਼ੀਰ ਅਹਿਮਦ ਜੀ। हाँ जी। ਤੁਹਾਡੇ ਵਾਲ ਸਾਹਿਬ ਦਾ? मेरे बाल साहब का नाम अब्दुल्ला। ਦਾਦਾ ਜੀ ਦਾ ਨਾਮ ਕੀ ਸੀ? खिउना। ਕਿਉਂ ਆਪਣੀ ਜ਼ਾਤ ਕਿਹੜੀ ਜੀ? ਅਸੀਂ ਸਾਂ ਹੁਣ ਤੇ ਅਸੀਂ ਮੁਸਲਮਾਨ ਹੋ ਗਏ ਹਾਂ ਪਹਿਲਾਂ ਅਸੀਂ ਸਾਂ ਸੀ। ਅੱਛਾ 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 ਸਹੀ ਹੋ ਗਿਆ ਸਹੀ ਹੋ ਗਿਆ। ਤੇ ਬਜ਼ੁਰਗੋ ਇਹ ਪਿੰਡ ਜਿੱਥੇ ਬੈਠੇ ਆ ਹਾਂਜੀ। ਤੁਸੀਂ ਇੱਥੋਂ ਦੇ ਬਸ਼ਿੰਦੇ ਹੋ ਪਹਿਲਾਂ ਦੇ? ਹਾਂਜੀ ਪਹਿਲਾਂ। ਇਹ ਵੱਟ ਟੁੱਕ ਜੋ 47 ਦੀ ਹੋਈ ਉਸ ਤੋਂ ਪਹਿਲਾਂ ਤਾਂ ਤੁਸੀਂ ਇੱਥੋਂ ਰਹਿ ਸੀ? ਹਾਂਜੀ ਅੱਜ ਜਦੋਂ 1947 'ਚ ਹੋਈ ਸੀ ਵੰਡ ਹਾਂਜੀ। ਅਵਾ ਟੁੱਕ ਹੋਈ ਤੋਂ ਸਿੱਖ ਜਿਹੜੇ ਨੇ ਉਹ ਸਾਰੇ ਸਰਦਾਰ ਉਧਰ ਚਲੇ ਗਏ ਉੱਧਰ ਉਧਰੋਂ ਗਏ। ਮੁਸਲਮਾਨ ਇੱਧਰ ਆ ਗਏ। ਇੱਧਰ ਆ ਉਹ ਗਏ। ਤੁਸੀਂ ਕਿੱਡੇ ਕੁ ਸੁੱਤ ਤਕਰੀਬਨ ਉਦੋਂ ਅਸੀਂ ਸਾਨੂੰ 10-12 ਸਾਲ ਲੱਗ ਯਾਨੀ ਥੋੜੀ ਬਹੁਤ ਤੁਹਾਨੂੰ ਹੋਸ਼ ਹੈ ਸੰਭਾਲ ਹੈਗੀ? ਆ ਮਾੜੀ ਮੋਟੀ ਹੈ ਹੀ ਹੈ ਅੱਛਾ ਅੱਛਾ ਹਾਂ। ਅੱਛਾ ਜਿਹੜਾ ਪਿੰਡ ਬੈਠੇ ਬਜ਼ੁਰਗ ਪਿੰਡ ਕਿਹੜਾ? ਸਾਧੂ ਗਰਾਇਆ ਸਾਧੂ ਗਰਾਇਆ। ਇਹਦਾ ਜ਼ਿਲ੍ਹਾ ਕਿਹੜਾ ਜੀ ਭਲਾ? ਗੁਜਰਾਂਵਾਲਾ। ਗੁਜਰਾਂਵਾਲਾ। ਸਹੀ ਹੋ ਗਿਆ ਬਜ਼ੁਰਗ ਦੇ ਨਾਲ ਕੋਈ ਪਿੰਡ ਦੋ ਚਾਰ ਦੱਸੇ ਕਿਹੜਾ ਕਿਹੜਾ ਪਿੰਡ? ਨਾਲ ਪਿੰਡ ਦੇ ਵਿੱਚ ਚਿੱਟੀ ਗਰਾਇਆ, ਹਾਂਜੀ। ਬੁੱਢਾ ਗਰਾਇਆ, ਅੱਛਾ ਜੀ। ਹਰਚੋਕੀ, ਅੱਛਾ। ਜਾਜੋਕੀ। ਅੱਛਾ ਬਜ਼ੁਰਗੋ ਇਹ ਪਿੰਡ ਦੇ ਵਿੱਚ ਕਿਹੜੀ ਬਰਾਦਰੀ ਰਹਿੰਦੀ ਸੀ ਉਸ ਟਾਈਮ 47 ਟਾਈਮ? ਉਸ ਟਾਈਮ ਇੱਥੇ ਜਿਹੜੇ ਸਨ ਮਾਲਕ ਹਾਂਜੀ ਉਹ ਸਿੱਖ ਹੀ ਸਨ। ਅੱਛਾ ਜੀ। ਹੋਰ ਬਾਮਣ ਖੱਤਰੀ ਸਨਿਆਰੇ ਕਮਿਆਰ ਪਿੰਡਾਂ 'ਚ ਹਰ ਬਰਾਦਰੀਆਂ ਹੀ ਹੁੰਦੀਆਂ ਨੇ। ਅੱਛਾ ਬਜ਼ੁਰਗੋ ਤੁਹਾਨੂੰ ਪਤਾ ਹੋਣਾ ਸਿੱਖ ਕਿਹੜੀ ਕੌਮ ਦੇ ਸਨ? ਗਰਾਏ ਗਰਾਏ ਸਨ। ਗਰਾਏ ਸਨ। ਅੱਛਾ ਸਾਧੂ ਗਰਾਇਆ ਗਰਾਇਆ ਤਾਂ ਹੀ ਪਿੰਡ ਦਾ ਨਾਮ ਤਾਂ ਹੀ ਪਿੰਡ ਦਾ ਗਰਾਏ। ਨਾਮ। ਮੁਸਲਮਾਨ ਵੀ ਹੈ ਸਨ ਇੱਥੇ? ਨਹੀਂ ਇੱਥੇ ਮੁਸਲਮਾਨ ਗਰਾਇਆ ਕੋਈ ਨਹੀਂ। ਅੱਛਾ ਸਿੱਖ ਗਰਾਏ ਸਨ। ਸਿੱਖ ਗਰਾਏ ਸਨ। ਅੱਛਾ ਚਿੱਟੀ ਆਈ ਸਨ ਮੁਸਲਮਾਨ ਗਰਾਏ। ਅੱਛਾ 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 ਬਜ਼ੁਰਗੋ ਪਿੰਡ ਦੇ ਵਿੱਚ ਮੁਸਲਮਾਨਾਂ ਦਾ ਤੇ ਸਿੱਖ ਸਰਦਾਰ ਸਨ ਜਿਹੜੇ ਹਾਂਜੀ। ਉਹਨਾਂ ਦਾ ਮੇਲ ਮਿਲਤਨ ਕਿਵੇਂ ਦਾ ਸੀ ਤੁਸਾਂ ਵੇਖਿਆ ਹੋਵੇ? ਠੀਕ ਠਾਕ ਮੇਲ ਬਰਤਨ ਉਹਨਾਂ ਦਾ ਕੰਮ ਲੈਣੇ ਦੇਣੇ ਕਰਨੇ। ਮੁਸਲਮਾਨ ਥੋੜੇ ਹੀ ਘਰ ਸਨ। ਹਾਂਜੀ ਕੋਈ ਮੇਰਾ ਖਿਆਲ 30 35 40 ਘਰ ਹੋਣੇ ਨੇ ਮੁਸਲਮਾਨਾਂ ਦੇ। ਅੱਛਾ ਉਹ ਜੀ। ਵੀ ਕਮੀ ਕਾਰੀਗਰੀ ਸਨ। ਬਾਕੀ ਜ਼ਿਆਦਾ ਜਿਹੜੇ ਉਹ ਸਿੱਖ ਹੀ ਸਨ ਰਹਿੰਦੇ? ਸਾਰਾ ਪਿੰਡ ਹੀ ਸਿੱਖਾਂ ਦਾ ਸੀ। ਉਹ ਤੇ ਕਮੀ ਕਾਰੀ ਸਨ ਬੇਮਾਲਕ ਸਨ ਉਹਨਾਂ ਦੇ ਜਿਹੜੇ ਮੁਸਲਮਾਨ ਬੇਮਾਲਕ ਸਨ ਜੀ? ਬੇਮਾਲਕ ਸਨ। ਮੁਸਲਮਾਨ ਮਾਲਕ ਕੋਈ ਨਹੀਂ। ਅੱਛਾ ਅੱਛਾ ਤੇ ਸਰਦਾਰ ਜਿਹੜੇ ਸਿੱਖ ਹਾਂ ਉਹ ਮਾਲਕ ਸਨ। ਮਾਲਕ ਸਨ? ਉਹ ਮਾਲਕ ਸਨ। ਅੱਛਾ 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 ਮੇਰਾ ਖਿਆਲ ਹੈ ਬਾਮਣ ਖੱਤਰੀ ਵੀ ਕੋਈ ਐਡਾ ਮਾਲਕ ਨਹੀਂ ਸੀ। ਸਾਰੀ ਮਾਲਕੀ ਸਿੱਖਾਂ ਦੀ। ਅੱਛਾ ਬਜ਼ੁਰਗੋ ਸਿੱਖਾਂ ਤੋਂ ਇਲਾਵਾ ਕਿਹੜੀ ਕੌਮ ਸੀ ਹੋਰ ਇੱਥੇ ਮੁਸਲਮਾਨਾਂ ਤੋਂ ਇਲਾਵਾ?
ਮੁਸਲਮਾਨ ਖੱਤਰੀ ਹੈ ਸਨ? ਹਾਂ ਖੱਤਰੀ ਵੀ ਸਨ, ਬਾਹਮਣ ਵੀ ਸਨ, ਸੁਨਿਆਰੇ ਵੀ ਸਨ। ਅੱਛਾ ਸੁਨਿਆਰੇ ਖੱਤਰੀ ਸੁਨਿਆਰੇ ਆ ਖੱਤਰੀ ਸਨ। ਹਿੰਦੂਆਂ 'ਚ? ਅੱਛਾ ਹਾਂ ਹਿੰਦੂ ਵੀ ਸਨ ਬਹੁਤ। ਹਾਂਜੀ। ਤੇ ਬਾਬੇ ਇਸ ਪਿੰਡ ਦੇ ਵਿੱਚ ਗੁਰਦੁਆਰਾ ਹੈ ਸੀ? ਹਾਂਜੀ ਕਿੱਥੇ ਕਰਕੇ ਤਕਰੀਬਨ? ਉਹ ਪਿੰਡੋਂ ਲਾਂਦੇ ਪਾਸੇ। ਪਿੰਡੋਂ ਲਾਂਦੇ ਪਾਸੇ। ਤੇ ਉਹ ਜਿਹੜਾ ਟੈਂਪਲ ਜਿਹਨੂੰ ਅਸੀਂ ਕਹਿੰਦੇ ਆ ਉਹਨਾਂ ਦਾ ਹਿੰਦੂਆਂ ਦਾ ਹੁੰਦਾ ਹੈ ਮੰਦਿਰ ਹੈ ਸੀ? ਉਹ ਵੀ ਸੀ। ਉਹ ਵੀ ਹੈ ਸੀ। ਹਾਂ ਤੇ ਮਸੀਤਾਂ ਉਸ ਟਾਈਮ ਕਿੰਨੀਆਂ ਆਪਣੀਆਂ? ਇੱਕੋ ਹੀ ਮਸੀਤ ਸੀ, ਥੋੜੇ ਜਿਹੇ ਘਰ ਥਾਲੇ ਤੇ ਮੁਸਲਮਾਨਾਂ ਦੇ ਚੜ੍ਹਦੇ ਪਾਸੇ ਇੱਕੋ ਮਸੀਤ ਸੀ ਛੋਟੀ ਜਿਹੀ। ਅੱਛਾ ਸਾਰਾ ਪਿੰਡ ਹੀ ਹਿੰਦੂਆਂ ਦਾ ਸੀ। ਹਾਂਜੀ ਸਿੱਖ ਤੇ ਹਿੰਦੂ ਵਗੈਰਾ ਸੀ, ਯਾਨੀ ਮੁਸਲਮਾਨ ਕਮਿਊਨਿਟੀ ਥੋੜੇ ਸਨ। ਹਾਂ ਥੋੜੇ ਮਤਲਬ 10-20 ਘਰ ਸੀ। ਹਾਂਜੀ ਜ਼ਿਆਦਾ। ਹਾਂ ਉਹ ਵੀ ਬੇਮਾਲਕ ਸਨ। ਹਾਂਜੀ ਸਹੀ। ਹਾਂ ਸਹੀ। ਤੇ ਬਜ਼ੁਰਗੋ ਹਾਂਜੀ ਇੱਥੇ ਸਿੱਖ ਜਿਹੜੇ ਰਹਿੰਦੇ ਹਨ ਉਹਨਾਂ ਦੇ ਕੋਈ ਨਾਂ ਦੱਸੋ, ਕਿਹੜੇ ਘਰ ਰਹਿੰਦੇ ਹਨ ਸਿੱਖਾਂ ਦੇ ਕੋਈ ਨਾਂ ਯਾਦ? ਇੱਥੇ ਜਿਹੜੇ ਸਨ ਤਾਏ, ਉਹਨਾਂ ਦੋ ਕੁ ਤਾਏ ਤੋਂ ਮੁਰਾਦ ਕੀ ਬਜ਼ੁਰਗੋ? ਤੁਹਾਡੀ ਗੱਲ ਟੋਕ ਤਾਏ ਤੋਂ ਮੁਰਾਦ ਇੱਕ ਜਿਵੇਂ ਬੰਦੇ ਦਾ ਨਾਂ ਪੈ ਜਾਂਦਾ। ਅੱਛਾ ਐਸਾ ਨੂੰ ਵੀ ਹੱਲ ਪਈ ਸੀ, ਐਸਾ ਨੂੰ ਉਹ ਵੀ ਗਰਾਏ। ਅੱਛਾ ਆ ਗਈ ਸਮਝ? ਉਹ ਇੱਕ ਉਹਨਾਂ ਦਾ ਭਰਾ ਸੀ, ਉਹਦਾ ਨਾਂ ਸੀ ਮੰਗਲ ਸਿੰਘ ਮੋਤੀਆਂ ਵਾਲਾ ਨਾਂ ਦੇ। ਅੱਛਾ ਜੀ। ਇੱਕ ਉਹਦਾ ਭਰਾ ਸੀ ਸਰਦਾਰਾ। ਉਹ 5-6 ਭਰਾ ਸਨ। ਅਸਲੀ ਨਾ ਉਹ ਪਿੰਡ ਦੇ ਵਿੱਚ ਚੌਧਰੀ ਉਹ ਹੀ ਸਨ ਜੀਆਂ ਦੀ ਚੌਧਰ ਹੁੰਦੀ ਹੈ। ਹਾਂਜੀ ਅੱਛਾ। ਇੱਕ ਸੀ ਇੰਦਰ ਸਿੰਘ ਲੰਬੜ, ਇੱਕ ਇੰਦਰ ਸਿੰਘ ਭੂੰਡ ਸੀ, ਇੱਕ ਕਪੂਰ ਸਿੰਘ ਸੀ। ਕਪੂਰ ਸਿੰਘ ਤੇ ਜੂਰ ਸਿੰਘ। ਜਿਹੜਾ ਕਪੂਰ ਸਿੰਘ ਸੀ ਉਹਦਾ ਧੀ ਪੁੱਤਰ ਕੋਈ ਨਹੀਂ ਸੀ। ਜੂਰ ਸਿੰਘ ਜਿਹੜਾ ਭਰਾ ਸੀ ਉਹਦਾ ਧੀ ਪੁੱਤਰ ਹੀ ਸੀ। ਇਹ ਸਰਦਾਰਾ ਜਿਹੜਾ ਸੀ ਸਰਦਾਰ ਸਿੰਘ, ਇਹਦਾ ਪੁੱਤਰ ਸੀ ਬੰਤਾ ਸਿੰਘ। ਹਾਂਜੀ ਅੱਛਾ। ਲਛਮਣ ਸਿੰਘ ਸੀ। ਇਹਦਾ ਨਾਂ ਸ਼ਾਹ ਸਾਨੂੰ ਐਨ ਕੋਈ ਮੇਰੇ ਤੇ ਯਾਦ, ਲੇਕਿਨ ਪਿੰਡ ਸਾਰਾ ਸਿੱਖਾਂ ਦਾ ਮਾਲਕ ਸਿੱਖ ਹੀ ਸਨ। ਹਾਂਜੀ। ਤੇ ਕੋਈ ਖੱਤਰੀਆਂ ਦੇ ਜਿਹੜੇ ਬਾਹਮਣ ਸਨ ਉਹਨਾਂ ਦਾ ਨਾਂ ਯਾਦ ਹੁਣ ਕਿਸੇ ਦਾ? ਇਹ ਇੱਕ ਸੀ ਸਰਦਾਰੀ ਰਾਮ। ਆ ਜਿਹੜੇ ਤੇਲੀਆਂ ਦਾ ਘਰ ਹੈ। ਡਾਕਟਰ ਸੀ ਬਲਰਾਜ। ਡਾਕਟਰ ਬਲਰਾਜ ਸੀ। ਇਸ ਤਰ੍ਹਾਂ ਉਹਨਾਂ ਦੇ ਵੇਲੇ ਦੀਵਾਨ ਸੁਨਿਆਰਾ ਸੀ। ਇਹ ਦੁਕਾਨ ਦੀ ਜਿਹੜੀ ਮਾਸਟਰ ਨੇ ਹੁਣ ਕੰਮ ਕੀਤੀ। ਜਿਹੜਾ ਸੁਨਿਆਰਾ ਸੀ ਦੀਵਾਨ, ਇਹ ਖੱਤਰੀ ਸੀ ਹਿੰਦੂ ਖੱਤਰੀ? ਅੱਲਾ ਜਾਣੇ ਖੱਤਰੀ ਸੀ ਕਿਹੜੀ ਬਲਾ ਸੀ। ਮਤਲਬ ਕੰਮ ਦੀ ਸੁਨਿਆਰਾ ਦਾ ਕਦੀ ਸੁਨਿਆਰੇ ਆਉਂਦੇ ਲੋਕ। ਸਹੀ। ਹਾਂ ਜਿਹੜਾ ਬਲਰਾਜ ਸਿੰਘ ਡਾਕਟਰ ਸੀ। ਆਹ ਡਾਕਟਰ ਬਲਰਾਜ ਸੀ। ਅੱਛਾ ਬਜ਼ੁਰਗੋ ਉਸ ਟਾਈਮ ਪੱਤੀਆਂ ਕਿੰਨੀਆਂ ਪਿੰਡ ਦੀਆਂ? ਪੱਤੀਆਂ ਉਦੋਂ ਮਤਲਬ ਇੱਕੋ ਹਿਸਾਬ ਦੀ ਪੱਤੀ ਸੀ। ਪੱਤੀ ਹੈ ਤਾਂ ਨਹੀਂ ਕਰਾਏ ਸਾਰੇ। ਅੱਛਾ ਨੰਬਰਦਾਰ ਕਿੰਨੇ ਪਿੰਡ ਦੇ? 2 ਸੌਲ ਸਿੰਘ ਤੇ ਇੰਦਰ ਸਿੰਘ। ਅੱਛਾ ਦੋਨੋਂ ਹੀ ਸਿੱਖ ਸਨ? ਅੱਛਾ ਦੋਵੇਂ ਉਹ ਸਨ। ਹਾਂ। ਅੱਛਾ ਬਜ਼ੁਰਗੋ ਕਦੀ ਜੋ ਪੰਚਾਇਤ ਹੁੰਦੀ ਸੀ ਮੁਸਲਮਾਨਾਂ ਦੀ ਤੇ ਆਪਾਂ ਜੇ ਹਿੰਦੂਆਂ ਦੀ ਅਗਰ ਸਿੱਖਾਂ ਦੀਆਂ ਹੋ ਜਾਂਦੀ ਸੀ ਪੰਚਾਇਤ ਉਹਨਾਂ ਕੋਲ ਜਾਂਦੀ ਹੋਣੀ, ਉਹ ਫੈਸਲਾ ਕਰਦੇ ਹੁਣ ਉਹ ਆਪਣੇ ਉਹ ਸਿੱਖਾਂ ਦਾ ਧੜਾ ਮਾਰਦੇ ਸੀ, ਸਹੀ ਫੈਸਲਾ ਕਰਦੇ ਮੁਸਲਮਾਨਾਂ ਦਾ ਕੁਛ? ਮਗਰ ਅਸੀਂ ਉਦੋਂ ਨਾ ਪੜ੍ਹੇ ਜਾਂਦੇ ਹਾਂ ਬਾਲਜੂ ਸਨ ਨਾ ਸਾਨੂੰ ਏਡਾ। ਚਲੋ ਆਪਣੇ ਵੱਡਿਆਂ ਕੋਲ ਸੁਣੀ ਹੁੰਦੀ ਵੀ ਤੁਸੀਂ ਭਾਵੇਂ ਛੋਟੇ 12-14 ਸਾਲ ਦੇ ਕਰਦੇ ਹਾਂ। ਜਿਹੜੇ ਸਨ ਨਾ ਮਾਲਕ ਉਹ ਸਿੱਖ ਹੀ ਸਨ, ਲੇਕਿਨ ਏਡਾ ਖਾਸ ਤੰਗ ਨਹੀਂ ਸਨ ਕਿਸੇ ਨੂੰ ਉਹ ਕਰਦੇ। ਅੱਛਾ ਜਿਹੜੇ ਮੁਸਲਮਾਨ ਹਨ ਨਾ ਉਹਨਾਂ ਨੂੰ ਤੰਗ ਕਰਦੇ ਹਨ। ਔਰ ਹਿੰਦੂ ਘੁਮਿਆਰ ਵੀ ਸਨ, ਮਤਲਬ ਖੱਤਰੀ ਵੀ ਸਨ, ਬਾਹਮਣ ਹਨ। ਪਿੰਡਾਂ ਦੇ ਵਿੱਚ ਹਰ ਬਰਾਦਰੀ ਹੁੰਦੀ, ਭਾਵੇਂ 2 ਘਰ ਹੋਣ 4 ਘਰ ਹੋਣ। ਹਾਂ ਕੋਈ ਮਹਿਰਾ ਕੋਈ ਜਦੋਂ ਈਦ ਹੁੰਦੀ ਸੀ, ਹਾਂਜੀ ਵੱਡੀ ਈਦ ਉਲ-ਜ਼ੁਹਾ ਜਿਹਨੂੰ ਕਹਿੰਦੇ ਆ, ਕੁਰਬਾਨੀ ਵਾਲੀ ਈਦ, ਇੱਥੇ ਕੋਈ ਮੁਸਲਮਾਨਾਂ ਨੂੰ ਪਰੇਸ਼ਾਨੀ ਤਾਂ ਨਹੀਂ ਆਉਂਦੀ? ਉਹ ਕੁਰਬਾਨੀ ਕਰਨ ਦਿੰਦੇ ਆ? ਆਹ ਕਰਨ ਦਿੰਦੇ ਸਨ, ਲੇਕਿਨ ਵੱਡਾ ਕੁਛ ਤਾਂ ਨਹੀਂ ਸਨ ਕਰਨ ਦਿੰਦੇ। ਇਹ ਛੋਟੇ ਛਤਰੇ ਬੱਕਰੇ ਦੇ ਉਹ ਛਤਰੇ ਬੱਕਰੇ ਨਹੀਂ ਸਨ ਰੋਕਦੇ ਤੇ ਵੱਡਾ ਨਹੀਂ ਸਨ ਕਰਨ ਦਿੰਦੇ। ਹਾਂਜੀ ਕੁਝ ਆਉਂਦਾ ਤਾਂ ਨਹੀਂ ਕਦੀ ਰੌਲਾ ਪਿਆ ਵੀ ਜਾਨ ਨਾ ਦੇਵੋ ਤੁਸੀਂ ਜਾਂ ਕੋਈ ਮਾਸਟਰ ਦੇ ਗਾਂ ਲੈ ਕੇ ਉਹ ਤੇ ਇਹ ਵਜ੍ਹਾ ਬਣੀ ਸੀ, ਉਹਨਾਂ ਨੇ ਬਾਹਰਲਾ ਲੈਂਦਾ ਸੀ ਇੱਥੇ ਪਿੰਡ 'ਚ, ਬਾਹਰਲਾ ਲੈਂਦਾ ਸੀ। ਸੁਣੀ ਗੱਲ ਕਰਦੇ ਆ, ਚਲੋ ਸੁਣਾਓ ਥੋੜੀ ਜਿਹੀ। ਬਾਹਰ ਲੈਂਦਾ ਸੀ ਸਿੱਖਾਂ ਲਿਆਂਦਾ? ਸਿੱਖਾਂ ਨੇ, ਸਿੱਖਾਂ ਬਾਹਮਣਾ ਹਿੰਦੂਆਂ ਸਾਰੇ ਇਕੱਠੇ ਹੀ ਹੁੰਦੇ ਹਨ, ਕਿਉਂ ਉਹਨਾਂ ਦਾ ਮਜ਼ਹਬ ਜਿਵੇਂ ਸੀ। ਹਾਂਜੀ ਆਪਣੇ ਮਜ਼ਹਬ ਤੇ ਮੁਸਲਮਾਨਾਂ ਦੇ 10-20 ਘਰ ਹੀ ਸਨ, ਉਹ ਵੀ ਕਮੀ ਘਰ ਵੀ ਸਨ। ਇਹਨਾਂ ਫਿਰ ਆਖਿਆ ਵੀ ਇਹ ਸਾਡਾ ਮਰ ਜਾਣਾ ਚੰਗਾ ਵੇ, ਇਹਨਾਂ ਫਿਰ ਗਾਂ ਲੈਣ ਦੀ। ਇਹਨਾਂ ਕਿਹਾ ਤੁਸੀਂ ਇਹ ਕਰੋਗੇ ਤੇ ਅਸੀਂ ਗਾਂ ਕਰਾਂਗੇ। ਉਹ ਫਿਰ ਉਹਨਾਂ ਦੇ ਵਿੱਚ ਸਿੱਖਾਂ ਦੇ ਹਿੰਦੂਆਂ ਖੱਤਰੀਆਂ ਬਾਹਮਣਾ ਸੀ ਬੰਦੇ ਸਿਆਣੇ ਹੁੰਦੇ, ਉਹਨਾਂ ਕਿਹਾ ਪਿੰਡ ਦੀ ਮੁਖਾਲਫਤ ਬਣੀ ਹੋਗੀ ਤੇ ਤੁਸੀਂ ਸਿਆਣੇ ਬਣੋ, ਤੁਸੀਂ ਇਹ ਕੰਮ ਨਾ ਕਰੋ, ਇਹਨੂੰ ਤੁਸੀਂ ਛੱਡ ਦਿਓ। ਉਹਨਾਂ ਕਿ ਠੀਕ ਹੈ ਛੱਡ ਦਿੰਦੇ। ਬੰਦੇ ਅੱਖ ਲੱਗ ਗਏ, ਉਹਨਾਂ ਕਿ ਤੁਸੀਂ ਇਹ ਛੱਡ ਦਿਓ, ਅਸੀਂ ਗਾਂ ਛੱਡ ਦਿੰਦੇ। ਉਹਨਾਂ ਗਾਂ ਛੱਡ ਦਿੱਤੀ।
ਮਤਲਬ ਔਰ ਮੁਸਲਮਾਨਾਂ ਦੀ ਇਹਦੀ ਚਦਰਾਹਟ ਕੋਈ ਨਹੀਂ ਸੀ ਤੇ ਥੋੜੇ ਘਰ ਸਨ। ਪਿੰਡ ਸਾਰਾ ਸਿੱਖਾਂ ਦਾ ਸੀ। ਮਾਲਕ ਸਿੱਖ ਹੀ ਸਨ, ਖੱਤਰੀ ਵੀ ਬਾਹਮਣ ਐਡੇ ਕੋਈ ਸਿੱਖ ਨਹੀਂ। ਹਾਂਜੀ ਤੇ ਹੋਰ ਐਡਾ ਤੰਗ ਤੁੰਗ ਨਹੀਂ ਸਨ ਕਿਸੇ ਨੂੰ ਕਰਦੇ। ਅੱਛਾ ਬਜ਼ੁਰਗੋ, ਇੱਥੇ ਸਾਰਿਆਂ ਨਾਲੋਂ ਜ਼ਮੀਨ ਕਿਹੜੇ ਸਿੱਖ ਦੀ ਜ਼ਿਆਦਾ? ਕਿਹੜੇ ਘਰ ਜਿਹੜੇ ਸਾਮੀਆਂ ਭਾਰੀਆਂ ਸਨ? ਭਾਰੀਆਂ ਸਿੱਖ ਜਿਹੜਾ ਸੀ ਨਾ ਕਪੂਰ ਸਿੰਘ, ਇਹਦੀ ਮਾਲਕੀ ਜ਼ਿਆਦਾ ਸੀ। ਅੱਛਾ, ਉਹਦਾ ਧੀ ਪੁੱਤਰ ਕੋਈ ਨਹੀਂ ਸੀ। ਜੋੜ ਸਿੰਘ ਉਹਦਾ ਭਰਾ ਸੀ, ਉਹ ਫਿਰ ਉਹਦੇ ਕਾਬੂ ਆਈ ਹੋਈ ਹੋਣੀ ਹੈ। ਹਾਂਜੀ ਔਰ ਬਾਬਾ ਜੀ ਮਾਲਕੀ ਇਹਨਾਂ ਸਿੱਖਾਂ ਦੀ ਕੋਈ ਸਰਗੋਧੇ ਵੀ ਮਾਲਕੀ ਸੀ। ਅੱਛਾ ਅੱਛਾ। ਤੇ ਇਹਨਾਂ ਦੀ ਜ਼ਮੀਨ ਕਿਹੜੀ ਸਾਈਡ ਤੇ ਸੀ ਪਿੰਡੋਂ? ਇਹ ਤਾਂ ਸੱਲੋਂ ਵਾਲੀ ਖੂਹ ਹੈ, ਤਲਸੀ ਕਪੂਰ ਸਿੰਘ ਦੀ ਤੇ ਨਵਾਂ ਖੂਹ। ਇਹ ਉਹਨਾਂ ਦੇ ਸੀ? ਹਾਂ। ਅੱਛਾ, ਇਹ ਜ਼ਮੀਨ ਉਹਨਾਂ ਦੀ ਸੀ ਉਸ ਟਾਈਮ? ਇਹ ਨਾਂ ਸੀ ਨਾ ਜਿਹੜੇ ਦੱਸਣ ਦੇ ਖੂਹਾਂ ਦੇ? ਹਾਂਜੀ। ਅੱਛਾ, ਇਹ ਜ਼ਮੀਨ ਉਹਨਾਂ ਦੀ। ਬਿਲਕੁਲ। ਤੇ ਜਿਹੜਾ ਸਾਡਾ ਤਾਏ ਉਹ ਆ ਪਿੰਡੋਂ ਬਲਾਂ ਦੇ ਪਾਸੇ ਖੂਹ ਹੈ ਵੱਡਿਆਂ ਵਾਲਾ, ਉਹਨਾਂ ਦੀ ਮਾਲਕੀ ਇੱਥੇ ਸੀ। ਕੋਈ ਹੋਰ ਲਾਮੇ ਚਾਮੇ ਉਦੋਂ ਖਿਲਰੀਆਂ ਜਾਂਦੀਆਂ। ਅਗਾਂ ਮੀਖਾਣਾ ਖੂਹ ਹੈ, ਉੱਥੇ ਵੀ ਜਿਹੜੇ ਸਨ ਉਹਨਾਂ ਸਿੱਖ ਉਹਨਾਂ ਦੇ ਇੱਥੋਂ ਉਹ ਵੀ ਗਿਰਾਏ ਤੇ ਉਹਨਾਂ ਨੂੰ ਵਾਲਿਆਂ ਦੇ ਇੱਕ ਜਿਵੇਂ ਹੱਲ ਬੰਦੇ ਦੀ ਪੈ ਇੱਥੋਂ ਉਹ ਵੀ ਇਹ ਮਤਲਬ ਪਿੰਡ ਸਾਰਾ ਗਿਰਾਇਆਂ ਦਾ ਹੀ ਸੀ। ਆ ਜਿੰਨੇ ਪਿੰਡ ਨੇ ਨਾ ਹਰਚੋਕੀ ਜਾਜੋਕੀ ਬੁੱਢਾ ਗਿਰਾਇਆ, ਰੱਤਾ ਗਿਰਾਇਆ, ਪਿੱਪਲੀ ਚਿੱਟੀ ਗਿਰਾਇਆ, ਪਿੱਪਲੀ ਬੂਬੜੇ ਦੋਵੇਂ ਰੱਤਾ, ਇਹ ਸਾਰੇ ਪਿੰਡ ਗਿਰਾਇਆਂ ਦੇ ਸਨ। ਇਹ 12 ਕੁ ਇਹਨਾਂ ਦੇ ਪਿੰਡ ਬਣਦੇ ਨੇ। ਇੱਕ ਉਹ ਪਿੱਪਲੀ ਵਾਲਾ ਸ਼ਹਿਰ ਦੇ ਕੋਲ ਉਹ ਵੀ ਗਿਰਾਇਆਂ ਦਾ। ਇੱਕ ਇੱਥੇ ਲਾਂਦੇ ਪਾਸੇ ਵੀ ਟਾਹਲੀ ਗਿਰਾਇਆਂ ਦੀ, ਉਹ ਵੀ ਗਿਰਾਇਆਂ ਦਾ। 12 ਫਿਰ 2-3 ਗਿਰਾਇਆਂ ਦਾ ਯਾਰ। ਅੱਛਾ ਬਜ਼ੁਰਗੋ, ਤੁਸੀਂ ਉਸ ਟਾਈਮ ਕੀ ਕਰਦੇ ਹੁੰਦੇ ਹੋ? ਮਾਲ ਡੰਗਰੀ ਚਾਰਦਾ, ਬਾਲ ਹੀ ਹੁੰਦਾ। ਵੱਡੇ ਕੀ ਕਰਦੇ ਹਨ ਤੁਹਾਡੇ ਅੱਬਾ ਜੀ? ਉਹਨਾਂ ਨੇ ਭੇਡਾਂ ਭੂਡਾਂ ਦੇ ਮਾਲ ਡੰਗਰੀ ਰੱਖਿਆ। ਬਾਈ ਨਹੀਂ ਕਰਦੇ? ਨਹੀਂ। ਅੱਛਾ, ਬਾਈ ਨਹੀਂ ਕੀਤੀ। ਕੋਈ ਮਾੜੀ ਮੋਟੀ ਕਰਦੇ ਹੋਣੇ ਅੱਲਾ ਜਾਣੇ। ਪਿੰਡ ਸਕੂਲ ਹੁੰਦਾ ਸੀ ਉਸ ਟਾਈਮ ਕਿ ਨਹੀਂ? ਆ ਸਕੂਲ ਸਾਡੇ ਪਿੰਡ ਸੀ। ਫਿਰ ਕਿਸੇ ਪਿੰਡ ਹੀ ਸਕੂਲ ਨਾ ਹਰਜੋਗੀ ਨਾ ਜਾਜੋਗੀ ਨਾ ਬੁੱਢੇ। ਅੱਛਾ ਅੱਛਾ ਬਾਬੇ, ਕਿੰਨੇ ਤੱਕ ਸੀ ਸਕੂਲ? ਇਹਨੂੰ ਰਹਿਣ ਦੇ ਕੁਝ ਨਹੀਂ ਇਹਦੇ ਨਾਲ ਆਵਾਜ਼ ਕੈਚ ਹੁੰਦੀ। ਇਹ 6 ਦਾ ਸਕੂਲ ਸੀ ਉਦੋਂ। 6 ਤੱਕ ਸੀ? ਹਾਂਜੀ। ਅੱਛਾ ਜੀ, ਬੜੀ ਗੱਲ ਨਹੀਂ। 4 ਤੱਕ ਹੀ ਹੁੰਦਾ ਸੀ ਅਕਸਰ। ਹਾਂਜੀ 6 ਤੱਕ ਸੀ। ਸਕੂਲੇ ਜਾਂਦੇ ਰਹੇ ਤੁਸੀਂ ਕਿ ਨਹੀਂ? ਨਾ ਬਾਬਾ ਜਾਂ ਇੱਥੇ ਆਣ ਕੇ ਬੋਲਣੇ ਤੋਂ ਤੁਹਾਨੂੰ ਪਿਓ ਫੌਤ ਹੋ ਗਿਆ ਸੀ, ਮਾਂ ਵੀ ਫੌਤ ਹੋ ਗਈ ਸੀ। ਫਿਰ ਸਕੂਲੇ ਕਿਆ ਕਰਨਾ ਸੀ, ਸਕੂਲੇ ਗਏ ਹੀ ਨਹੀਂ। ਅੱਛਾ ਅੱਛਾ ਅੱਛਾ। ਹਾਂਜੀ ਸਹੀ। ਨਾ ਚਿੱਟੀ ਸਕੂਲ ਸੀ, ਨਾ ਹਰਚੋਕੀ, ਨਾ ਜਾਜੋਕੀ, ਨਾ ਬੁੱਢੇ ਘਰਾਏ, ਨਾ ਕੋਲੀ, ਨਾ ਕਿਰਾਏ ਨੂੰ ਵੱਡਾ। ਉੱਥੇ ਵੀ ਕੋਈ ਨਹੀਂ ਸੀ ਸਕੂਲ? ਨਾ ਨਾ। ਜਿਹੜੀ ਇੱਥੋਂ ਦੇ ਸਿੱਖ ਸਰਦਾਰਾਂ ਨੂੰ ਘੱਟ ਪੈਂਦਾ ਇਹਦੇ ਨਾਲ। ਹਾਂਜੀ ਹਾਂਜੀ। ਮਤਲਬ ਇਹ ਪਿੰਡ ਹੀ ਅਮੀਰ ਤੋਂ ਅਮੀਰ ਸੀ। ਇਹ ਪਿੰਡ ਸੁਣੀਦਾ 6 ਤੱਕ ਜਿਹੜਾ ਤੁਸੀਂ ਕਹਿੰਦੇ ਹੋ। ਮਤਲਬ ਮੰਡੀ ਵੀ ਇਹ ਪਿੰਡ ਹੁੰਦੀ ਸੀ, ਜਿਹੜੀ ਕੋਈ ਨਾਲੇ ਸ਼ਾਇਦ ਨਹੀਂ ਸੀ ਮਿਲਦੀ, ਇੱਥੋਂ ਮਿਲਦੀ ਸੀ। ਏਡੇ ਏਡੇ ਵੱਡੇ 47 ਤੋਂ ਪਹਿਲਾਂ ਮੰਡੀ ਵੀ ਸੀ? ਦਾਣਾ ਮੰਡੀ ਵੀ ਸੀ? ਹਾਂ, ਦਾਣਾ ਮੰਡੀ ਵੀ ਆਉਂਦੇ ਸੀ। ਹਾਂ, ਬਰੀਕੀ ਪਿੰਡ ਸੀ ਉਸ ਟਾਈਮ। ਹਾਂਜੀ, ਮਤਲਬ ਟੂੰਬਾਂ ਇੱਥੇ ਬਣਨੀਆਂ, ਇੱਥੇ ਵਿਕਣੀਆਂ, ਇੱਥੇ ਰੁਪਈਏ ਬਣਨੇ, ਹਕੂਮਤ ਤੋਂ ਚੋਰੀ। ਅੱਛਾ ਅੱਛਾ। ਫਿਰ ਫੜੇ ਵੀ ਗਏ। ਕੌਣ ਬਣਾਉਂਦੇ ਹਨ? ਸੁਨਿਆਰੇ ਚਾਂਦੀ ਦੇ ਰੁਪਏ। ਹਿੰਦੂ ਜਿਹੜੇ ਵੀ ਹੋਣਗੇ ਬਣਾਉਂਦੇ। ਅੱਛਾ ਅੱਛਾ। ਚਾਂਦੀ ਦੇ ਰੁਪਈਏ ਬਣਦੇ ਹਨ ਉਦੋਂ। ਅੱਛਾ। ਇੱਥੇ ਸਕੂਲ ਦੇ ਵਿੱਚ ਕੋਈ ਮਾਸਟਰ ਹੁਣ ਤੁਹਾਨੂੰ ਯਾਦ ਕੋਈ ਸਿੱਖ ਵੀ ਹੈ ਮਾਸਟਰ? ਨਹੀਂ, ਮਾਸਟਰ ਨਹੀਂ ਯਾਦ ਵੀ ਉੱਥੇ ਹਿੰਦੂ ਮਾਸਟਰ ਕਿਹੜਾ ਸੀ। ਉਦੋਂ ਪਿੱਛੇ ਮੁਸਲਮਾਨ ਮਾਸਟਰ ਜਿਹੜੇ ਨੇ। 47 ਦੀ ਬਾਤ ਜ਼ਾਹਰੀ ਬਾਤ ਬਾਬੇ, ਉਹਦੇ ਮੁਸਲਮਾਨ ਹੀ ਫਿਰ ਦੱਸਾਂਗਾ ਨਹੀਂ ਬਣਾਇਆ ਨਾ। ਹਾਂਜੀ, ਪਹਿਲਾਂ ਦੀ ਗੱਲ ਕਰਨਾ ਮੈਂ, ਸ਼ਾਇਦ ਕੋਈ ਯਾਦ ਹੈ ਤੁਹਾਨੂੰ। ਮਾਸਟਰ ਸਿੱਖਾਂ ਦੇ ਟਾਈਮ ਵੀ ਮਾਸਟਰ ਸੀ। ਹਾਂ, ਸਿੱਖਾਂ ਦੇ ਟਾਈਮ ਵੀ ਮਾਸਟਰ ਸੀ। ਕਿਹੜਾ ਮਾਸਟਰ ਜੀ? ਅਬਦੁਲ ਕਾਦਰ ਕੀ ਉਹ ਬੱਚਿਆਂ ਨੂੰ ਪੜਾਉਂਦਾ ਰਿਹਾ 47 ਤੋਂ ਪਹਿਲਾਂ। ਬੱਚਿਆਂ ਨੂੰ ਪੜਾਉਂਦਾ ਰਿਹਾ, ਮਸ਼ਹੂਰ ਆ ਮੁਸਲਮਾਨ ਯਾਨੀ ਜਿਹੜੇ ਵੀ ਸਕੂਲ 'ਚ ਪਾਏ ਸਨ ਸਾਰਿਆਂ ਨੂੰ ਪੜਾਉਂਦਾ ਸੀ। ਅੱਛਾ ਅੱਛਾ। ਤੁਹਾਡੇ ਵਾਲੇ ਮਾਸਟਰ ਅਬਦੁਲ ਕਾਦਰ ਦਾ ਪਿੱਛੇ ਘੱਲੋਗੇ ਨਾ, ਉਹਨਾਂ ਦੇ ਜੇ ਕੋਈ ਵਡੇਰਾ ਕੋ ਆਇਆ ਤਾਂ ਸਾਰੀ ਗੱਲ ਸਮਝ ਆ ਜਾਏ। ਮਾਸਟਰ ਕਾਦਰ ਜਿਹੜਾ ਤੁਸੀਂ ਦੱਸਿਆ, ਅਬਦੁਲ ਕਾਦਰ, ਉਹ ਕਿੱਥੋਂ ਦਾ ਸੀ ਬਾਬੇ? ਇੱਥੋਂ ਦੇ ਹੀ। ਅੱਛਾ ਅੱਛਾ। ਅਬ ਸਿੰਦਾ ਵੀ ਇੱਥੋਂ ਦੇ। ਉਹ ਕੌਣ ਸੀ? ਕਸ਼ਮੀਰੀ। ਸਹੀ ਸਹੀ। ਉਹ ਬਣਾਉਂਦਾ ਉਹਨਾਂ ਦਾ ਕੋਈ ਬੱਚੇ ਬੁੱਚੇ ਕੋਈ ਨਹੀਂ ਇੱਥੇ ਕਿ ਚਲ ਗਏ ਨੇ? ਮਾਰਕਾ ਵਗੈਰਾ ਕੋ ਟੁੱਟਰ ਗਿਆ। ਅੱਛਾ ਸਹੀ ਸਹੀ। ਤੇ ਇੱਥੇ ਖੂਹੀਆਂ ਕਿੱਥੇ ਹੁੰਦੀਆਂ ਬਾਬੇ? ਖੂਹੀਆਂ ਇੱਥੇ 2 ਪਿੰਡ ਸਨ। ਇੱਕ ਉੱਥੇ ਗੁਰਦੁਆਰੇ ਸੀ। ਹਾਂਜੀ। ਤੇ ਇੱਕ ਇੱਧਰ ਸਾਈਆਂ ਦੀ ਖੂਹੀ ਸੀ। ਇੱਕ ਉੱਥੇ ਕੁੜੀਏ ਖੂਹੀ ਹੁੰਦੀ ਸੀ। ਇੱਕ ਮਸਜਿਦ ਦੀ ਖੂਹੀ ਸੀ। 5-6 ਖੂਹੀਆਂ। ਤੇ
ਜਿਹੜੀ ਇਹ ਖੂਹੀਆਂ ਸਨ ਤੇ ਹੈ ਹਨ ਹਾਂਜੀ ਮੁਸਲਮਾਨ ਲੱਗਦਾ ਕਿ ਜਿਹਦੇ ਚ ਮਰਜ਼ੀ ਭਰਦੇ ਪਾਣੀ ਮੁਸਲਮਾਨ ਮਸੀਤ ਵਾਲੀ ਖੂਹੀ 'ਚ ਭਰਦੇ ਇਹ ਚ ਨੇ ਇਸਤੇਮਾਲ ਕਰਦੇ ਇਸਤੇਮਾਲ ਬਾਹਮਣ ਖੱਤਰੀ ਜਿਹੜੇ ਉਹ ਪਿੰਡ ਜਿਹੜੀਆਂ ਖੂਹੀਆਂ ਨੇ ਉੱਥੋਂ ਦੇ ਸਿੱਖ ਜਿਹੜੇ ਨੇ ਉਹ ਗੁਰਦੁਆਰੇ ਦੀ ਖੂਹੀ ਜਿਹੜੀ ਸੀ ਉੱਥੋਂ ਭਰਦੇ ਸਨ ਜਾਂ ਕੁਟੀਆ ਸੀ ਇੱਥੇ ਕਲਰ ਦੇ ਵਿੱਚ ਕੁਟੀਏ ਦੇ ਵੀ ਖੂਹੀ ਰਹੀ ਸੀ ਸਾਈ ਜਿਹੜੇ ਸਨ ਸਾਈਆਂ ਉਹ ਆਪਣੀ ਖੂਹੀ ਤੋਂ ਭਰਦੇ ਸਨ ਅੱਛਾ ਬਜ਼ੁਰਗੋ ਜਦੋਂ ਕੋਈ ਐਵੇਂ ਦਾ ਮਾਮਲਾ ਬਣਦਾ ਹੈ ਕੋਈ ਲੜਾਈ ਦਾ ਜਾਂ ਕੋਈ ਤਾਂ ਇੱਥੇ ਆਪੇ ਨਿਬੇੜ ਲੈਂਦੇ ਹਨ ਕਿ ਉਹ ਸਿੱਖ ਜਿਹੜੇ ਨੇ ਨੰਬਰਦਾਰ ਕਿ ਪੁਲਿਸ ਆਉਂਦੀ ਸੀ ਮਤਲਬ ਸਾਡੇ ਹੋਸ਼ 'ਚ ਨਾ ਕੋਈ ਲੜਾਈ ਹੋਈ ਹੈ ਨਾ ਕੋਈ ਲੜਾਈ ਹੋਈ ਹੈ ਤੇ ਨਾ ਪਤਾ ਲੱਗਾ ਵੀ ਮਤਲਬ ਇੱਥੇ ਸਿੱਖਾਂ ਦੀ ਚਦਰਾ ਸੀ ਸਿੱਖਾਂ ਦੀ ਚਦਰਾ ਸੀ ਹਾਂਜੀ ਉਹ ਹੀ ਮੰਦਾ ਚੰਗਾ ਜੋ ਕੁਝ ਹੈ ਸੀ ਕਰ ਕਰ ਲਈਦਾ ਜੇ ਕੋਈ ਲੜਾਈ ਪੜਾਈ ਹੋਣੀ ਤਾਂ ਉਹਨੇ ਸੌ ਭਾਈ ਕਰਾ ਕਰੂ ਚੱਲੀ ਬਾਬੇ ਉਂਝ ਪਿੰਡ ਦੇ ਕੋਈ ਸਿੱਖ ਜਾਂ ਮੁਸਲਮਾਨ ਕੋਈ ਕਬੱਡੀ ਖੇਡਦੇ ਹੋਣ ਘੋਲ ਕਰਦੇ ਹੋਣ ਸੁਹਾਗਾ ਚੁੱਕਦੇ ਹੋਣ ਰੱਤਾ ਖੇਡ ਕੋਈ ਐਵੇਂ ਦੀ ਕੋਈ ਗੱਲ ਰੱਥਾ ਖੇਡਦੇ ਸਨ ਇਹਨਾਂ ਨਾਲ ਰੱਥਾ ਕੋਈ ਨਹੀਂ ਸੀ ਬੰਦਾ ਖੇਡ ਸਕਦਾ ਅੱਜ ਫਿਰ ਇਹਦੇ ਪਿੰਡਾਂ ਦੇ ਬੰਦੇ ਜਿਹੜੇ ਸਨ ਕਿਹਦੇ ਨਾਲ ਨਹੀਂ ਖੇਡ ਸਕਦਾ ਮਤਲਬ ਪਿੰਡ ਦੇ ਮੁਸਲਮਾਨ ਹੋ ਗਏ ਸਿੱਖ ਜਿਹੜੇ ਵੀ ਇੱਥੋਂ ਇਸਲਾਮ ਦੀ ਵੀ ਕੋਈ ਟੀਮ ਆਵੇ ਨਾ ਤੇ ਇਹਨਾਂ ਨਾਲ ਨਹੀਂ ਸੀ ਜਿੱਤ ਪਿੰਡ ਦੇ ਕੋਲੋਂ ਨਹੀਂ ਸੀ ਜਿੱਤਦੀ ਜਿੱਤ ਇਹਨਾਂ ਸਿੱਖਾਂ ਕੋਲ ਜਿੱਤ ਕੇ ਨਹੀਂ ਸੀ ਜਾਂਦੇ ਅੱਛਾ ਜੀ ਚੰਗੇ ਜਵਾਨ ਸਨ ਸਿੱਖ ਚੰਗੇ ਜਵਾਨ ਸਨ ਬਾਬੇ ਅਕਸਰ ਹੀ ਸੁਣਨੇ ਆ ਕਿ ਉਹ ਪਹਿਲੇ ਵਡੇਰੇ ਜਿਵੇਂ ਜਿਹੜੇ ਵਡੇਰੇ ਸਾਡੇ ਦਾਦੇ ਲਾ ਲਓ ਤੁਹਾਡੇ ਦਾਦੇ ਲਾ ਲਓ ਹਾਂਜੀ ਕਿ ਉਹ ਬੜੇ ਹਾਂਜੀ ਜਵਾਨ ਵਾਲੇ ਮੁਸਲਮਾਨ ਵੀ ਇੰਜੀ ਸਿੱਖ ਵੀ ਇੰਜੀ ਕੀ ਖਾਂਦੇ ਹੈ ਇਹਨਾਂ ਕਿਉਂ ਜਵਾਨ ਹੁੰਦਾ ਸੀ ਮਤਲਬ ਦੇਸੀ ਚੀਜ਼ਾਂ ਖਾਂਦੇ ਸਨ ਦੇਸੀ ਘਿਓ ਦੇਸੀ ਦੁੱਧ ਨਾ ਦੁੱਧ ਵਿਕਦਾ ਸੀ ਦੁੱਧ ਪੀਣਾ ਘਿਓ ਖਾਣੇ ਹਾਂਜੀ ਲੱਸੀਆਂ ਪੀਣੀਆਂ ਫਿਰ ਜਿਹੜੀ ਖੁਰਾਕ ਮਤਲਬ ਖਖੜੀ ਦਵਾਣਾ ਉਹਨੂੰ ਨਾ ਦਵਾਈ ਪੈਣੀ ਨਾ ਖਾਦ ਪੈਣੀ ਹਰ ਸ਼ੈ ਮਤਲਬ ਤਾਕਤ ਵਾਲੀ ਹੁੰਦੀ ਸੀ ਕਮਾਦ ਜਿਹੜਾ ਸੀ ਉਹ ਵੀ ਤਾਕਤ ਵਾਲਾ ਦੇਸੀ ਮਤਲਬ ਰੂੜੀਆਂ ਦਾ ਮੱਲੜ ਪਾਉਂਦੇ ਹਨ ਉਹ ਜਿਹੜਾ ਪਾਉਂਦਾ ਸੀ ਰੂੜੀਆਂ ਦਾ ਮਤਲਬ ਜਾਂ ਬਾਕਾਂ ਸ਼ਾਕਾਂ ਬਾਣੀਆਂ ਬਜ਼ੁਰਗੋ ਕੋਈ ਸਿੱਖ ਤੁਹਾਡੇ ਦੇਣ ਚ ਹੋਵੇ ਕਿ ਸਾਰਿਆਂ ਜਿਹੜਾ ਜਵਾਨ ਕਿਹੜਾ ਸੀ ਇਹਦਾ ਨਾਂ ਖਤਰੀਆ ਬਾਹਮਣਾ ਕੋਈ ਨੇ ਨਾਂ ਦੇ ਤਾਂ ਯਾਦ ਨਹੀਂ ਜੋ ਬਾਲੇ ਜਵਾਨ ਜਾਂ ਤਾਏ ਸਨ ਇਹਨਾਂ ਤਾਏ ਕਿਹਨਾਂ ਦਾ ਨਾਂ ਕੀ ਸੀ ਉਹ ਦੱਸਿਆ ਤੁਹਾਨੂੰ ਕਿਹਨਾਂ ਮੰਗਲ ਸਿੰਘ ਮੋਤੀਆਂ ਵਾਲਾ ਉਹ ਵਡੇਰਾ ਹੋਏ ਤੇ ਸਰਦਾਰਾ ਜਿਹੜਾ ਸੀ ਬੰਤਾ ਸਿੰਘ ਦਾ ਪਿਓ ਇਹ ਬਾਬਾ ਜਨਾ ਤੁਹਾਨੂੰ ਸਰਦਾਰ ਇਕਬਾਲ ਸਿੰਘ ਦਾ ਨਹੀਂ ਪਤਾ ਨਾ ਨਾ ਜਿਹੜੇ ਪੰਜ ਭਰਾ ਉਹਨਾਂ ਬਾਰੇ ਨਹੀਂ ਕੋਈ ਪਤਾ ਨਹੀਂ ਇਹ ਤਾਏ ਵੀ ਪੰਜ ਛੇ ਭਰਾ ਇਹਨਾਂ ਦੇ ਨਾ ਉਹ ਕੋਈ ਮੁੰਡੇ ਮੰਡੇ ਕੋ ਹੋਣ ਤੇ ਪਿੰਡ ਜੀ ਵਾਧੂ ਸੀ ਰੱਸੇ ਦੇ ਵਿੱਚ ਕਿਸੇ ਨੂੰ ਜਿੱਤਣ ਦਿੰਦੇ ਨਹੀਂ ਸਨ ਇਹਦੇ ਯੂਰੋਪ ਕੋਈ ਉਹ ਛੋਟਾ ਨਹੀਂ ਖੇਡਦਾ ਉਹ ਕੀ ਕਹਿੰਦੇ ਨੂੰ ਗਰਕਾ ਪੜਦਾ ਗਰਕਾ ਐਵੇਂ ਦਾ ਵੀ ਹੈ ਕੋਈ ਕਹਿੰਦੇ ਸ਼ੌਕ ਬੜਾ ਹੁੰਦਾ ਸੀ ਉਵੇਂ ਦਾ ਆ ਨਹੀਂ ਰੱਸੇ ਬਾਲਾ ਇੱਥੇ ਖਿੱਚਦੇ ਵੇਖੇ ਨੇ ਅਸੀਂ ਬਾਲ ਹੁੰਦੇ ਸਨ ਆ ਕਲਰ ਪਿਆ ਹੁੰਦਾ ਸੀ ਤੇ ਇਹਦੇ ਵਿੱਚ ਰੱਸਾ ਖਿੱਚਦੇ ਸਨ ਸਹੀ ਪਿੰਡ ਚੰਗਾ ਜੂ ਸੀ ਅਮੀਰ ਤੋਂ ਅਮੀਰ ਪਿੰਡ ਸੀ ਹਰ ਕੰਮ ਇੱਥੇ ਮਿਲ ਸਕਦਾ ਸੀ ਜਿਵੇਂ ਖਤਰੀ ਬਾਬਾ ਅਮੀਰ ਸਨ ਜਿਹੜੇ ਜਿਨ੍ਹਾਂ ਦੀ ਗੱਲਾਂ ਸੋਨੇ ਦੀਆਂ ਹਾਂ ਅਮੀਰ ਸਨ ਪੈਸੇ ਵਿਆਜੀ ਇੱਥੇ ਰੁਪਈਏ ਲੋਕਾਂ ਵਿਆਜ ਉਦੋਂ ਬੈਂਕ ਬੰਗਾਲ ਕਦੋਂ ਲੋਕ ਜਾਂਦੇ ਹਨ ਇੱਥੇ ਵਿਆਜੀ ਪੈਸੇ ਦੇਣੇ ਇੱਥੇ ਦੇਣੇ ਖਤਰੀ ਬੜੇ ਅਮੀਰ ਸੀ ਸਭ ਤੋਂ ਵੱਡੀ ਤੇ ਗੱਲ ਹੈ ਜਿਹੜਾ ਸਕੂਲ ਸੀ ਇੱਥੇ ਨਾ 12 ਪਿੰਡਾਂ ਚ 12 ਪਿੰਡੇ ਦੇ ਕੋਲ ਸਹੀ ਤੇ ਬਜ਼ੁਰਗੋ ਜਦੋਂ ਇਹ ਵੰਡ ਹੋਈ ਹੈ 47 ਟਾਈਮ ਜਦੋਂ ਸਿੱਖ ਨਿਕਲੇ ਨੇ ਸਹੀ ਕਿ ਕੋਈ ਪਿੰਡ ਤੇ ਹਮਲਾ ਹੋਇਆ ਜੀ ਨਹੀਂ ਇੱਥੇ ਤੇ ਲੋਕੀ ਰਾਤੋਂ ਰਾਤ ਹੀ ਕੋਈ ਨਿਕਲ ਨੂੰ ਕੋਲ ਗਏ ਸਨ ਅਸੀਂ ਬਾਲ ਹੁੰਦੇ ਸਾਨੂੰ ਮਤਲਬ ਸਾਡਾ ਘਰ ਵੀ ਇੱਕ ਪਿੰਡੋਂ ਕੋ 2 ਪਾਈਆਂ ਦਰਾਡੇ ਸੀ ਇੱਥੇ ਤੇ ਨਾ ਅਸੀਂ ਹੋਏ ਆ ਨਾ ਗੱਲ ਸਵੇਰੇ ਮਾਲ ਛੇੜ ਲੈਣਾ ਤੇ ਨਹੀਂ ਜਿਵੇਂ ਨਿਕਲੇ ਥੋੜਾ ਉਹਦੇ ਬਾਰੇ ਦੱਸਣਾ ਕਿ ਰਾਤ ਨੂੰ ਗਏ ਦਿਨੇ ਨਿਕਲੇ ਨਹੀਂ ਰਾਤ ਨੂੰ ਨਹੀਂ ਨਿਕਲੇ ਲੋਕ ਅੱਛਾ ਇਹਨੇ ਉਂਝ ਪਿੰਡ ਤੇ ਹਮਲਾ ਨਹੀਂ ਹੋਇਆ ਬਾਅਦ ਚ ਪਤਾ ਲੱਗ ਜਾਂਦਾ ਅਗਲੇ ਦਿਨ ਨਹੀਂ ਹਮਲਾ ਘਰ ਛੜੇ ਹੋਣ ਕੋ ਨਹੀਂ ਹਮਲਾ ਉਹਨਾਂ ਨੇ ਮੁਸਲਮਾਨ ਨੂੰ ਨੁਕਸਾਨ ਕੀਤਾ ਮਸਜਿਦ ਨੂੰ ਅੱਗ ਲਾਈ ਹੋਵੇ ਜਾਂ ਮੁਸਲਮਾਨਾਂ ਨੇ ਉਹਨਾਂ ਦੇ ਅੱਛਾ ਨਾ ਉਹਨਾਂ ਕੋ ਮਾਰਿਆ ਮੁਸਲਮਾਨ ਇੱਥੇ ਸਿੱਖਾਂ ਨੇ ਤੇ ਨਾ ਮੁਸਲਮਾਨਾਂ ਨੇ ਕੋਈ ਸਿੱਖ ਮਾਰਿਆ ਬਜ਼ੁਰਗ ਜੀ ਚਲੇ ਗਏ ਨੇ ਹਾਂਜੀ ਇੰਡੀਆ ਉਸ ਤੋਂ ਬਾਅਦ ਕੋਈ ਆਪਣਾ ਪਿੰਡ ਵੇਖਣ ਆਇਆ ਉਹਨਾਂ ਚ ਕੋਈ ਇੱਕ ਡਾਕਟਰ ਬਲਰਾਜ ਆਇਆ ਸੀ ਡਾਕਟਰ ਬਲਰਾਜ ਡਾਕਟਰ ਬਲਰਾਜ ਸਿੱਖ ਸੀ ਕਿ ਹਿੰਦੂ ਨਹੀਂ ਉਹ ਬਾਹਮਣ ਸੀ ਅੱਛਾ ਉਹ ਆਇਆ ਸੀ ਉਹ ਕੋਈ ਇੱਥੇ ਟੁੰਬਾ ਟਾਂਬਾ ਆਪਣੀਆਂ ਨੱਪ ਨੂੰ ਗਿਆ ਸੀ ਉਹ ਕੱਢਣ ਲੈਣ ਆਇਆ ਸੀ ਉਹ ਲੈਣ ਆਇਆ ਲੱਭ ਗਈਆਂ ਉਹਨੂੰ ਵਰਗ ਨਹੀਂ ਲੱਭ ਗਈਆਂ ਹੁਣ ਉਹ ਇੱਕ ਤੇਲੀ ਸੀ
ਉਹਦੇ ਰਾਹੀਂ ਦੱਬੀਆਂ ਹਨ। ਉਹਨੂੰ ਆ ਕੇ ਤੇਲੀ ਨੂੰ ਆਖਿਆ ਵੀ ਆ ਉਹ ਜੇ ਜਿਉਂਦਾ ਸੀ ਤੇਲੀ ਵੀ ਤੇ ਅੱਛਾ ਅੱਛਾ, ਤੇਲੀ ਨੂੰ ਯਾਨੀ ਪਤਾ ਸੀ, ਤੇਲੀ ਨੇ ਕੱਢੀਆਂ ਨਹੀਂ? ਨਹੀਂ ਤੇਲੀ ਕਰੀ ਉਹ ਤੇਲੀ ਦਾ ਨਾਂ ਕੀ ਸੀ ਮਲਕ ਦਾ? ਮਹਾਰਾਜ। ਮਹਾਰਾਜ। ਹਾਂ ਅੱਛਾ, ਉਹ ਬਿਸ਼ਿੰਦਾ ਇੱਥੋਂ ਰਹਿਣ ਵਾਲਾ ਸੀ। ਹਾਂ, ਇੱਥੋਂ ਦਾ ਉਹਨੇ ਬਸਿੰਦਾ। ਨਾਲ ਹੋ ਕੇ ਕਢਵਾ ਕੇ ਨੂੰ ਦੇਤੀ ਤੇ ਮਾਨਤਾ ਨਾਲ ਵਾਪਸ। ਹਾਂਜੀ ਨਾਲ ਪੁਲਿਸ ਲੈ ਦੇ ਸੀ ਉਹਨੇ। ਤੇ ਬਾਬੇ ਉਹ ਜਿਹੜਾ ਤੇਲੀ ਤੁਸੀਂ ਦੱਸਿਆ ਮਹਾਰਾਜ ਉਹਦਾ ਨਾਮ ਦੱਸਿਆ, ਆ ਮਹਾਰਾਜ ਤੇ ਉਹ ਬਾਬਾ ਸੌਖਾ ਸੀ ਕਿ ਮਾੜਾ ਹੀ ਕਰਦਾ ਸੀ? ਮਾੜੇ ਸੀ ਇਕੱਲੇ ਸੀ, ਧੀ ਪੁੱਤਰ ਉਹਦਾ ਕੋਈ ਨਹੀਂ ਸੀ, ਮਾੜੇ ਸੀ ਵਿਚਾਰਾ। ਬੜੀ ਗੱਲ ਜੀ, ਫਿਰ ਵੀ ਲੈਣਾ ਮਾੜਾ, ਉਹਨੇ ਲਾਲਚ ਨਹੀਂ ਆਇਆ ਤੇ ਨਾ ਕੋਈ ਚੀਜ਼ ਕੱਢੀ ਨਹੀਂ, ਛੇੜੀ ਨਹੀਂ, ਨਹੀਂ ਆਪਣੇ ਹੱਥੀਂ ਫਿਰ ਉਹਨੂੰ ਕੱਢ ਕੇ ਉਹਨੂੰ ਸਮਾਨ ਦੇ ਦਿੱਤਾ। ਹਾਂ ਸਮਾਨ ਦੇ ਨਾਜ਼ਰੀਨ, 1947 ਦੇ ਵੰਡ ਵੇਲੇ ਦੀ ਅਗਰ ਤੁਸੀਂ ਮਜ਼ੀਦ ਵੀਡੀਓ ਵੇਖਣਾ ਚਾਹੁੰਦੇ ਹੋ, ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ ਜਿਹੜੇ ਉੱਥੋਂ ਚੜ੍ਹਦੇ ਪੰਜਾਬ ਚਲੇ ਗਏ, ਅਗਰ ਤੁਸੀਂ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ, ਉੱਥੋਂ ਦੇ ਕਿਸੇ ਬਜ਼ੁਰਗ ਦਾ ਚਾਹੁੰਦੇ ਹੋ ਕਿ ਇੰਟਰਵਿਊ ਕਰੋ, ਸਾਡਾ ਪਿੰਡ ਵਿਖਾਇਆ ਜਾਏ, ਤੇ ਸਕਰੀਨ 'ਤੇ ਸਾਡਾ ਨੰਬਰ ਆ ਰਿਹਾ, WhatsApp ਨੰਬਰ ਹੈ, ਤੇ ਸਾਨੂੰ WhatsApp ਕਰੋ, ਸਾਨੂੰ ਦੱਸ ਦਿਓ ਆਪਣੇ ਵੱਡਿਆਂ ਦਾ ਨਾਂ ਤੇ ਪਿੰਡ ਦਾ ਨਾਂ, ਦੇ ਨਾਲ ਦੇ ਪਿੰਡ ਦਾ ਜ਼ਿਲ੍ਹਾ ਵੀ ਦੱਸ ਦਿਓ ਜ਼ਿਲ੍ਹਾ ਕਿਹੜਾ, ਤੇ ਅਸੀਂ ਜ਼ਰੂਰ ਜਾ ਕੇ ਇੰਟਰਵਿਊ ਕਰਾਂਗੇ ਤੇ ਵੀਡੀਓ ਬਣਾਵਾਂਗੇ ਤੇ ਉਹਨੂੰ ਹਮੇਸ਼ਾ ਵਾਸਤੇ ਵੀਡੀਓ ਰਿਕਾਰਡ ਕਰਾਂਗੇ, ਉਹਨੂੰ ਮਹਿਫੂਜ਼ ਕਰਾਂਗੇ। ਤੇ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਅਕਰਮ ਸਾਹਿਬ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼ ਜੀ।